ਮੇਰਾ ਨਾਮ ਮਹਿੰਦਰ ਸਿੰਘ ਅਟਵਾਲ। ਹਾਂਜੀ, ਤੇ ਫਾਦਰ ਦਾ ਨਾਂ ਕੀ ਸੀ? ਸਰਦਾਰ ਮਨਸ਼ਾ ਸਿੰਘ ਅਟਵਾਲ। ਤੇ ਕਿਉਂਕਿ ਉੱਥੇ ਹਰ ਇੱਕ ਪਿੰਡ 'ਚ ਨਾ ਸਾਰੇ ਅਠਵਾਲ ਹੀ ਆ। ਅੰਕਲ ਜੀ, ਆਪਣਾ ਕਿਹੜੇ ਪਿੰਡ ਜਨਮ ਹੋਇਆ? ਚੱਕ 57, ਤਹਿਸੀਲ ਜੜ੍ਹਾਂਵਾਲਾ ਜੀ। ਜ਼ਿਲ੍ਹਾ ਲਾਇਲਪੁਰ। ਜਦੋਂ ਉਜਾੜੇ ਹੋਏ, ਮਿਡਲ ਸਕੂਲ 'ਚ ਪੜ੍ਹਦਾ ਹੁੰਦਾ ਸੀ। ਜਦ ਤੁਹਾਡਾ ਜਨਮ ਹੋਇਆ 57 ਚੱਕ ਦੇ ਵਿੱਚ? ਹਾਂਜੀ, ਛੋਟਾ ਪਿੰਡ ਸੀਗਾ। ਤੇ ਇੱਦਾਂ ਜ਼ਿਆਦਾ ਸੀ ਨਾ, ਜਦੋਂ ਪੜ੍ਹਨ ਜਾਣਾ ਤੇ ਉਹ ਬਸ ਪੜ੍ਹਨ ਦੇ 2 ਮੀਲ ਦੂਰ ਸੀ। 68 ਚੱਕ 'ਚ ਪੜ੍ਹਦਾ ਸੀ ਪ੍ਰਾਇਮਰੀ ਸਕੂਲ। 57 ਚੱਕ ਸਾਡਾ ਪਿੰਡ ਸੀ। ਫਿਰ 56, 55, 54, 53 ਉਹ ਜਿਹੜੇ ਨਹਿਰ ਦੇ ਨਾਲ ਤੁਰਦੇ। ਜਦੋਂ 68 ਚੱਕ ਸੀ ਨਾ, 68, 67, 66, 65 ਤੇ 64, 63 ਉਹ ਗਸ ਬੰਗਲੇ ਤੋਂ ਫਿਰ ਸ਼ੁਰੂ ਹੁੰਦੇ ਸੀ। ਜਾਂ ਤੈਨੂੰ ਤੁਹਾਡੇ ਪਿੰਡ ਲਈ ਉਹਦੀ ਪਿੰਡ ਘਰ ਪਛਾਣ ਹੋਈ ਆਪਣਾ ਮੁਹੱਲਾ ਕਰਦਾ? ਜੇ ਨਾ ਕੋਈ ਚੇਂਜ ਹੋਈ ਤਾਂ ਪਛਾਣ ਲੱਗੇ। ਪਿੰਡ ਇਸ ਤਰ੍ਹਾਂ ਦਾ ਸੀ ਨਾ, 4 ਘਰ ਸੀ ਸਾਡੇ। ਹਾਂਜੀ। ਇੱਕ ਸਾਡਾ, ਇੱਕ ਸਾਡੇ ਤਾਏ ਦਾ, ਤੇ ਇੱਕ ਚਾਚੇ ਦਾ, ਇੱਕ ਸਾਡੇ ਫਾਦਰ ਹੋਣਾ ਦੇ ਨਾ ਤਾਏ ਦੇ ਪੋਤਾ ਸੀ। ਅੱਛਾ। ਉਹਦੇ ਆਲੇ ਦੁਆਲੇ ਸੜਕ ਸੀ। ਅੱਛਾ। ਚੰਗੀ ਖੁੱਲੀ ਸੜਕ ਸੀ। ਇੱਕ ਮੇਰਾ ਖਿਆਲ 2 ਕਨਾਲਾਂ 'ਚ ਹੋਣਾ ਘਰ ਸਾਡਾ। ਇੰਡੀਆ ਵਾਂਗ ਨਹੀਂ, 4 ਘਰ ਤੇ ਆਲੇ ਫਿਰ ਆਲੇ ਦੁਆਲੇ ਚੰਗੀ ਖੁੱਲੀ ਸੜਕ ਹੁੰਦੀ ਸੀ। ਹਾਂਜੀ। ਜਦੋਂ ਤੁਸੀਂ ਆਪਣੇ 5ਵੀਂ ਦੀ ਪੜ੍ਹਨ ਜਾਂਦੇ ਸੀਗੇ, 68 ਚੱਕ ਪੜ੍ਹ ਜਾਂਦੇ ਸੀ? 68 ਚੱਕ। ਹਾਂਜੀ। ਮੁਸਲਮਾਨ ਵੀ ਹੋਣੇ ਆ, ਪਰ ਮੈਨੂੰ ਨਾਂ ਨਹੀਂ ਕਿਸੇ ਦਾ ਵੀ ਯਾਦ ਹੈ। ਇੱਕ ਟੀਚਰ ਦਾ ਨਾਂ ਯਾਦ ਹੈ, ਉਹ ਕਰਮ ਸਿੰਘ ਹੁੰਦਾ ਸੀ। ਉਹ ਸਾਡੀ ਪਿੰਡ 57 ਚੱਕ ਦਾ ਹੀ ਹੁੰਦਾ ਸੀ। ਮੇਰੀ ਭੈਣ 2 ਸਾਲ ਮੇਰੇ ਤੋਂ ਛੋਟੀ ਸੀ, ਤਾਂ ਉਹ ਵੀ ਸਕੂਲੇ ਜਾਂਦੀ ਹੁੰਦੀ ਸੀ। ਉਹ ਮੇਰਾ ਖਿਆਲ 2-3 ਜਮਾਤਾਂ ਪੜ੍ਹੇ ਹੋਣੇ ਆ। ਉਸ ਜ਼ਮਾਨੇ 'ਚ ਦੇਖੋ 1940s ਦੇ ਵਿੱਚ ਕੋਈ ਕੁੜੀਆਂ ਨੂੰ ਕਿਹੜਾ ਪੜ੍ਹਾਉਂਦਾ ਸੀ? ਨਹੀਂ ਪੜ੍ਹਾਉਂਦੇ। ਤੇ ਸਾਡੇ ਪਿੰਡ ਨਾਲ 2 ਮੁਸਲਮਾਨ ਸੀ। ਇੱਕ ਤੇਲੀ ਹੁੰਦਾ ਸੀ, ਇੱਕ ਮਿਸਤਰੀ ਹੁੰਦਾ ਜਿਹੜਾ ਹਲ ਹੁਲ ਠੀਕ ਕਰਦਾ। ਨਾਂ ਨਹੀਂ ਯਾਦ ਮੈਨੂੰ। ਜਦੋਂ ਉੱਥੋਂ ਫਿਰ ਆਉਣਾ ਪਿਆ ਨਾ ਸਾਨੂੰ, ਤੇ ਮੇਰੇ ਡੈਡੀ ਨੇ ਕਿਹਾ ਵੀ ਤੂੰ ਆਪਣੇ ਨਾਲ ਤਾਏ ਨੂੰ ਜਾ ਕੇ ਕਹਿਆ ਵੀ ਤੂੰ ਸਾਡੇ ਹੁੰਦਿਆਂ ਜੋ ਕੁਛ ਘਰ ਚੋਂ ਸਾਰਾ ਕੁਛ ਚੱਕ ਲੈ ਜਾ। ਮੈਂ ਜਦੋਂ ਉਹਨੂੰ ਦੱਸਣ ਗਿਆ ਵੀ ਤਾਇਆ ਮੇਰਾ ਡੈਡੀ ਏਦਾਂ ਕਹਿੰਦਾ, ਤੇ ਉਹ ਰੋਣ ਲੱਗ ਪਿਆ। ਕਹਿੰਦਾ ਜਦ ਤੁਸੀਂ ਚੱਲ ਜਾਣਾ ਤੇ ਮੈਂ ਕੀ ਕਰਨਾ ਸਮਾਨ ਇੰਨਾ ਚੱਕ। ਜਦੋਂ ਸਾਡੇ ਨੇੜੇ ਦੇ ਪਿੰਡ ਜਿਹੜੇ ਨਾ ਸਾਰੇ ਉੱਠ ਕੇ ਆ ਗਏ ਸੀ ਜੀ। ਤੇ ਇੱਕ ਨੇੜੇ ਨਹਿਰ ਤੋਂ ਪਾਰ ਨਾ ਹੁੰਦਾ ਸੀ, ਉਹ 13 ਚੱਕ 14 ਚੱਕ ਦੇ ਨਾ ਮੁਸਲਮਾਨ ਸੀ ਜੀ। ਤੇ ਉਹ ਸਾਡੇ ਤਾਏ ਦੇ ਨਾ ਧਰਮ ਭਰਾ ਬਣੇ ਸੀ। ਅੱਛਾ। ਤੇ ਉਸ ਲੋਕ ਨਾ ਸਾਰੇ ਇਕੱਠੇ ਹੋ ਕੇ ਨਾ ਕਹਿੰਦੇ ਸੀ ਅੱਜ ਇਹਨਾਂ ਦੇ ਪਿੰਡ ਤੇ ਅਟੈਕ ਕਰਨਾ, ਇਹ ਜਾਂਦੇ ਨਹੀਂ। ਤੇ ਫਿਰ ਉਹ ਕਹਿੰਦੇ ਸਾਨੂੰ ਅੱਜ ਦੇ ਦਿਨ ਦਿਓ, ਅਸੀਂ ਉਹਨਾਂ ਨੂੰ ਸਮਝਾਵਾਂਗੇ, ਕਾਫਲੇ ਛੱਡ ਆਵਾਂਗੇ। ਉਹ ਨਾ ਆਏ ਤਾਂ ਉਹਨਾਂ ਨੂੰ ਬੰਦੇ ਇਕੱਠੇ ਕੀਤੇ ਪਿੰਡ ਦੇ, ਤੇ ਉਹਨੇ ਫਿਰ ਦੱਸਿਆ ਵੀ ਤੁਹਾਨੂੰ ਜਾਣਾ ਤਾਂ ਪੈਣਾ ਹੀ ਆ, ਵੀ ਅਸੀਂ ਤੁਹਾਨੂੰ ਕਾਫਲੇ ਤਾਈਂ ਸੇਫ ਛੱਡ ਕੇ ਆਉਣੇ ਆ। ਤੇ ਮਤਲਬ ਬੰਗਲੇ ਕਾਫਲਾ ਲੱਗਾ ਸੀ ਉੱਥੇ, ਸੇਫ ਸਾਨੂੰ ਛੱਡ ਕੇ ਗਏ। ਨਹੀਂ, ਪਹਿਲਾਂ ਨਹੀਂ ਸੀਗਾ। ਜਦੋਂ ਫਿਰ ਨੇੜੇ ਦੇ ਪਿੰਡ ਉੱਠ ਕੇ ਚੱਲ ਗਏ ਨਾ, ਤੇ ਫਿਰ ਪਤਾ ਹੀ ਸੀ ਵੀ ਕਿਸੇ ਦਿਨ ਨੂੰ ਜਾਣਾ ਹੀ ਪੈਣਾ। ਮੱਝਾਂ ਕੋਈ ਨਹੀਂ ਜੀ, ਬਸ ਗੱਡਾ ਜਿਹੜਾ ਜੋੜ ਕੇ ਤਾਂ ਉੱਤੇ ਆਪ ਬੈਠ ਕੇ ਤਾਂ ਥੋੜਾ ਸਮਾਨ ਸੀਗਾ, ਤੁਰ ਪਿਆ। ਮੈਂ ਉਹਨੂੰ ਤਾਏ ਨੂੰ ਕਹਿਣ ਗਿਆ ਮੁਸਲਮਾਨ ਨੂੰ, ਤੇ ਉਹ ਰੋਣ ਲੱਗ ਪਿਆ ਸੀ, ਸੱਚੀ ਨਾਲ ਰੋਣ ਲੱਗ ਪਿਆ। ਕਹਿੰਦਾ ਨਹੀਂ, ਤੇ ਮੱਝਾਂ ਉੱਥੇ ਰਹਿਣ ਦਿੱਤੀਆਂ ਬੰਨੀਆਂ ਜੀ ਉੱਦਾਂ ਹੀ ਕੈਂਪ 'ਚ 4-5 ਦਿਨ। ਫਿਰ ਹੌਲੀ ਨਾ ਗੱਡਿਆਂ ਤੇ ਤੁਰਨ ਲੱਗ ਪਿਆ। ਲਾਹੌਰ ਦੇ ਨੇੜੇ ਨਾ ਇੱਧਰ ਨਾ ਇਹ ਪੁਲ ਟੁੱਟ ਗਿਆ ਸੀ, ਮੀਂਹ ਬਹੁਤ ਪਿਆ। ਤੇ ਉੱਥੇ ਇੱਕ ਦਿਨ 22 ਦਿਨ ਅਸੀਂ ਇੱਕ ਕੈਂਪ 'ਚ ਰਹੇ। ਪਹਿਲਾਂ ਅਸੀਂ ਫਾਜ਼ਿਲਕਾ ਬੰਗਲਾ ਕਸੂਰ ਦੇ ਵਿੱਚ, ਉੱਥੋਂ ਦੀ ਬਾਰਡਰ ਕ੍ਰੋਸ ਕੀਤਾ। ਫਿਰੋਜ਼ਪੁਰ ਆਏ, ਫਿਰੋਜ਼ਪੁਰ ਤੋਂ ਲੁਧਿਆਣੇ। ਤੇ 1950 'ਚ ਅਸੀਂ ਚਾੜਕੀ ਆਏ ਸੀ। ਅਸੀਂ ਨਾ ਜਦੋਂ ਸਕੂਲੇ ਪੜ੍ਹਨ ਜਾਂਦੇ ਸੀ, ਤੇ ਘਰਦਿਆਂ ਨੇ ਇੱਕ ਪਰੌਠਾ ਬਣਾ ਦੇਣਾ, ਉਹ ਖਾਣਾ। ਤੇ ਜਦੋਂ ਮੱਕੀ ਦਾ ਹੁੰਦਾ ਸੀ ਸੀਜ਼ਨ, ਮੱਕੀ ਦੇ ਦਾਣੇ ਲੈ ਜਾਣੇ, ਬਣਾ ਕੇ ਨਾਲੇ ਚੱਬਦੇ ਆਉਣਾ ਤੇ ਚੱਬਦੇ ਜਾਣਾ। ਬੜਾ ਪਿਆਰ ਸੀਗਾ ਨਿਆਣਿਆਂ ਦਾ ਵੀ। ਸਾਰੇ ਸਕੂਲੇ ਉੱਥੇ ਜਦੋਂ ਅਸੀਂ ਪੜ੍ਹਦੇ ਸੀ ਉਰਦੂ ਪੜ੍ਹਦੇ। ਕਿਸੇ ਬੰਦੇ ਦਾ ਆਉਣ ਨੂੰ ਦਿਲ ਨਹੀਂ ਸੀ ਕਰਦਾ, ਡਰਦੇ ਉੱਠਣਾ ਪਿਆ। ਇਹ ਜਿਹੜੀ ਸਾਜ਼ਿਸ਼ ਸੀ ਵੀ ਪੰਜਾਬ ਨੂੰ ਵੰਡਿਆ ਗਿਆ ਉਧਰੋਂ ਉਧਰ ਹੀ, ਹੋਰ ਕੋਈ ਸਟੇਟ ਨਹੀਂ ਬਣ ਹੋਈ। ਪੰਜਾਬ ਵੰਡਿਆ ਗਿਆ ਜਾਂ ਬੰਗਾਲ ਵੰਡਿਆ, ਪਤਾ ਨਹੀਂ ਸੀ ਵੀ ਦੁਬਾਰਾ ਇਸ ਤਰ੍ਹਾਂ ਹੋ ਜਾਊਗਾ। ਕਦੀ ਸੋਚਿਆ ਹੀ ਨਹੀਂ। ਇੱਕ ਗੱਲ ਸੀ, ਇੰਡੀਅਨ ਗਵਰਨਮੈਂਟ ਨਾ ਜਿਹੜੇ ਰਿਫਿਊਜੀ ਸੀ ਉਹਨਾਂ ਨੂੰ ਪੜ੍ਹਦੇ ਸੀ, ਉਹਨਾਂ ਨੂੰ ਪੈਸੇ ਦੇ ਦਿੰਦੇ ਸੀ। ਜਿੰਨੀ ਇੱਕ ਫੀਸ ਹੁੰਦੀ ਨਾ, ਉਹ ਉਨੇ ਕੁ ਪੈਸੇ ਮੁੜੇ ਆਉਂਦੇ ਹੁੰਦੇ ਸੀ। ਉਹ ਪਰ ਆਉਂਦੇ ਹੁੰਦੇ 3-4 ਮਹੀਨੇ,
ਤੇ ਸਕੂਲ ਵਾਲਿਆਂ ਨੂੰ ਪਤਾ ਹੁੰਦਾ ਸੀ ਉਹਨੇ 3-4 ਮਹੀਨੇ ਫੀਸ ਨਹੀਂ ਲੈਣੀ। ਜਿਹੜਾ ਹੈਡ ਮਾਸਟਰ ਹੁੰਦਾ ਸੀ ਨਾ ਜੀ ਉਹ ਕਈ ਵਾਰੀ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਥੋੜੇ ਦੇ ਦਿੰਨੇ ਆ, ਥੋੜੇ ਨੇ, ਤੇ ਫਿਰ ਬਸ ਚਾੜ ਕੀ ਆ ਗਿਆ ਤਾਂ 10ਵੀਂ ਤਾਈਂ ਮਿਲਦੇ ਰਹੇ। ਫਿਰ ਨਾ 10ਵੀਂ ਤੋਂ ਬਾਅਦ ਵੀ ਜਦੋਂ ਮੈਂ ਜਿਹੜੇ ਫਸਟ ਕਲਾਸ ਸੀ ਨਾ 10ਵੀਂ 'ਚ ਜੀ ਜੋ ਕਾਲਜ 'ਚ ਪੜ੍ਹਦੇ ਰਹੇ ਤਾਂ ਉਹਨਾਂ ਨੂੰ ਫਿਰ ਵੀ ਫੀਸ ਜੋਗੇ ਪੈਸੇ ਮੁੜੇ ਆਉਂਦੇ ਹੁੰਦੇ ਸੀ 2-3 ਮਹੀਨੇ ਬਾਅਦ। 12ਵੀਂ ਤਾਈਂ ਮੈਨੂੰ ਨਾ ਇਹ ਉਹ ਮਿਲਦੇ ਰਹੇ ਪੈਸੇ ਫੀਸ ਜੋਗੇ। ਹਾਂਜੀ 13 ਰੁਪਏ ਤੇ 25 ਪੈਸੇ ਹੁੰਦੇ ਸੀਗੇ ਉਦੋਂ ਫੀਸ, ਤੇ 15 ਰੁਪਏ ਮਿਲ ਜਾਂਦੇ ਹੁੰਦੇ ਸੀ ਜਿਨ੍ਹਾਂ ਦੀ ਫਸਟ ਕਲਾਸ ਮੈਟ੍ਰਿਕ ਸੀ। ਅੱਛਾ ਜੀ। ਤੇ ਉਹ 15 ਸਾਲ 2 ਸਾਲ ਮਿਲਦੇ ਰਹੇ। ਫਿਰ ਮੈਂ ਉੱਥੇ ਜਦੋਂ 2 ਸਾਲ ਪੜ੍ਹਿਆ ਤਾਂ ਮੈਨੂੰ ਲੱਗਦਾ ਸੀ ਕਿ ਘਰਦਿਆਂ ਲਈ ਨਾ ਸਪੋਰਟ ਕਰਨਾ ਗਾਹਾਂ ਮੁਸ਼ਕਿਲ ਹੈ। ਹਾਂਜੀ। ਤੇ ਮੈਂ ਨਾ ਆਪਣੇ ਫਾਦਰ ਤੋਂ ਪੁੱਛੇ ਤੋਂ ਬਿਨਾਂ ਹੀ ਟੀਚਰ ਟ੍ਰੇਨਿੰਗ ਜੁਆਇਨ ਕਰ ਲਈ। ਗੁਜ਼ਾਰਾ ਔਖਾ ਹੁੰਦਾ ਸੀ। ਜਿਹੜੀਆਂ ਚੀਜ਼ਾਂ ਮੇਰੇ ਨਾਲ ਵਾਪਰੀਆਂ ਨਾ ਮੇਰਾ ਖਿਆਲ ਨਹੀਂ ਕਿਸੇ ਹੋਰ ਨਾਲ। ਜਦੋਂ ਟੀਚਰ ਟ੍ਰੇਨਿੰਗ ਕਰ ਲਈ ਬਾਅਦ 'ਚ ਨਾ ਇੰਟਰਵਿਊ ਹੋਈ, ਉਹਦੀ ਜਿਹੜੇ 3rd ਕਲਾਸ ਮੈਟ੍ਰਿਕ ਸੀ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ, ਮੈਨੂੰ ਨੌਕਰੀ ਨਾ ਮਿਲੀ। ਮੈਂ ਫਸਟ ਕਲਾਸ ਮੈਟ੍ਰਿਕ ਫਿਰ FA ਤੇ ਉਹ ਵੀ ਜੀਓਗ੍ਰਾਫੀ ਮੈਥਸ ਪੜ੍ਹਿਆ ਸੀ, ਐਥਲੀਟ ਵੀ ਸੀਗਾ। ਤੇ ਉਹਨਾਂ ਨੇ ਨਾ ਮਿਲੀ। ਫਿਰ ਵੇਟਿੰਗ ਲਿਸਟ ਉਹਨੇ ਲਾਤੀ 30 ਨੰਬਰ, ਇਹ ਨਾ 30 ਦੀ ਵੇਟਿੰਗ ਲਿਸਟ, ਉਹਦੇ 'ਚ ਮੇਰਾ ਨੰਬਰ ਵੀ 30ਵਾਂ। ਅੱਛਾ ਜੀ। ਤੇ ਬਾਅਦ 'ਚ ਜਦੋਂ ਮੈਂ ਫਿਰ ਨਾ 2-4 ਦਿਨ ਦੇਖਦਾ ਰਿਹਾ, ਕਰ ਕੁਛ ਨਹੀਂ ਸਕਦੇ ਸੀ। ਤੇ ਫਿਰ ਮੈਂ ਆਖਿਆ ਵੀ ਆਪਣੇ ਨੇ ਜਿਹੜੇ ਜਿੱਥੇ ਮੈਂ 10ਵੀਂ ਕੀਤੀ ਵੀ ਉੱਥੇ ਟੀਚਰਾਂ ਨੂੰ ਮਿਲਿਆ ਨਾ। ਉੱਥੇ ਟੀਚਰਾਂ ਨੂੰ ਮਿਲਣ ਗਿਆ ਤਾਂ ਜਿਹੜਾ ਹੈਡ ਮਾਸਟਰ ਸੀ ਨਾ ਉਹ ਮੈਨੂੰ ਪੁੱਛਦਾ ਵੀ ਮਹਿੰਦਰ ਕਿੱਦਾਂ ਨੌਕਰੀ ਮਿਲੀ? ਮੈਂ ਕਿਹਾ ਨਹੀਂ ਜੀ। ਕਹਿੰਦਾ ਸਾਡੇ ਸਕੂਲੇ ਪੜ੍ਹਾਉਣਾ ਜਾ। ਸਰਦਾਰ ਸਿੰਘ ਬਹੁਤ ਮਕੇਰੀਆਂ ਦਾ ਸੀ ਉਹ। ਅੱਛਾ ਜੀ। ਤੇ ਇੱਥੇ ਆਉਂਦਾ ਰਹਿੰਦਾ ਹੁੰਦਾ ਸੀ ਤੇ ਵੀਕਐਂਡ ਤੇ ਚੱਲ ਜਾਣਾ ਉਹਨੇ। ਤੇ ਮੈਂ ਕਹਿੰਦਾ ਕਦੋਂ ਨੂੰ ਆਏਗਾ? ਮੈਂ ਕਿਹਾ ਕੱਲ੍ਹ ਨੂੰ। ਤੇ ਮੈਂ ਉਹਨੂੰ ਬਿਲਕੁਲ ਨਹੀਂ ਪੁੱਛਿਆ ਵੀ ਕਿੰਨੇ ਪੈਸੇ ਦੇਣੇ ਕਿੰਨੇ ਨਹੀਂ ਦੇਣੇ। ਜਦੋਂ ਫਿਰ ਮਹੀਨੇ ਬਾਅਦ 60 ਰੁਪਏ, ਮੈਂ ਹੈਪੀ ਸੀ, ਖੁਸ਼ ਸੀਗਾ ਵੀ ਚਲੋ ਨੌਕਰੀ ਤਾਂ ਮਿਲੀ ਨਾ। ਨੌਕਰੀ ਤਾਂ ਮਿਲੀ। ਉੱਥੇ ਪੜ੍ਹਾਉਂਦੇ ਨਾ ਉੱਥੇ ਨਾ ਪੜ੍ਹਾਉਂਦੇ ਤੇ ਇੱਕ BA ਕੀਤੀ ਸੀ ਸਰਦਾਰ ਭਗਤ ਸਿੰਘ ਸ਼ਹੀਦ ਦਾ ਭਾਣਜਾ ਜਿਹੜਾ ਨਾ। ਹਾਂਜੀ। ਉਹ ਤੇ ਅਸੀਂ ਇਕੱਠੇ ਪੜ੍ਹਾਉਂਦੇ ਰਹੇ। ਅੱਛਾ। ਤੇ ਮੇਰੇ ਹਿਸਟਰੀ 'ਚੋਂ ਜ਼ਿਆਦਾ ਸੀ ਤੇ ਮੈਂ ਫਿਰ ਹਿਸਟਰੀ ਦੀ MA ਕੀਤੀ। ਇੰਗਲੈਂਡ ਪਹੁੰਚਣ ਦਾ ਵੀ ਦੇਖੋ ਮੈਂ ਨਾ ਕਿਸਮਤ ਤੇ ਬਹੁਤ ਬਲੀਵ ਕਰਦਾ। ਤੇ 17 ਅਪ੍ਰੈਲ ਨੂੰ ਮੈਂ ਇੰਗਲੈਂਡ ਆ ਗਿਆ। ਇਹ ਤਾਂ ਜਿਹੜੇ ਨਾ ਇੰਡੀਆ 'ਚ ਵੀ ਜਿਹੜੇ ਸੀ ਉਹ ਮੁਸਲਮਾਨਾਂ ਨੂੰ ਮਾਰੀ ਜਾਂਦੇ ਸੀ ਤੇ ਪਾਕਿਸਤਾਨ 'ਚ ਹਿੰਦੂ ਸਿੱਖਾਂ ਨੂੰ ਮਾਰੀ ਜਾਂਦੇ ਸੀ। ਜਿਹੜੇ ਲੁੱਟਣ ਖੋਹਣ ਵਾਲੇ ਉੱਦਾਂ ਦੇ ਸੀ। ਪਰ ਉੱਥੇ ਨਾ ਮੈਨੂੰ ਕੋਈ ਵੀ ਇਹ ਪਾਕਿਸਤਾਨੀ ਇੱਦਾਂ ਦਾ ਨਹੀਂ ਮਿਲਿਆ ਜਿਹਨਾਂ ਦੇਖਿਆ ਹੋਊਗਾ ਵੀ ਇਹ ਸਰਦਾਰ ਆ ਤੇ ਇਹ ਸਾਨੂੰ ਆ ਕੇ ਸਲਾਹ ਦਿੰਦਾ ਜਾਂ ਪੁੱਛਦਾ। ਇੰਡੀਅਨ ਦਾ ਸਿੱਖਾਂ ਦਾ ਤੇ ਹਿੰਦੂਆਂ ਦਾ ਤੇ ਮੁਸਲਮਾਨਾਂ ਬਹੁਤ ਵੱਡਾ ਮਸਲਾ ਹੋਇਆ। ਉਸ ਟਾਈਮ ਸਰਦਾਰੀ ਕਤਲੇਆਮ ਹੋਇਆ। ਇੱਕ ਦੂਸਰੇ ਮੁਲਕ ਜਿਨ੍ਹਾਂ ਨੇ ਸਾਨੂੰ ਵੰਡਿਆ ਉੱਥੇ ਜਾ ਕੇ ਸਰਦਾਰ ਵੀ ਤੇ ਮੁਸਲਮਾਨ ਵੀ ਇੱਕ ਦੂਜੇ ਨੂੰ ਕਿਸ ਤਰ੍ਹਾਂ ਪਿਆਰ ਨਾਲ ਮਿਲਦੇ ਸੀ। ਬਹੁਤ ਜ਼ਿਆਦਾ। ਦੇਖ ਜਿਹੜੇ ਇੰਗਲੈਂਡ 'ਚ ਸੀ ਨਾ ਇਹ ਮੁਸਲਮਾਨ, ਇਹ ਉਹਨਾਂ ਦੇ ਨਿਆਣੇ ਫਿਰ ਨਾ ਫਿਰ ਉਹ ਵੀ ਤੁਹਾਨੂੰ ਦੱਸਦਾ। ਮੈਂ ਨਾ ਜਦੋਂ ਮੈਨੂੰ 2 ਇਨਕਰੀਮੈਂਟਾਂ ਮਿਲੀਆਂ ਫਿਰ ਮੈਂ ਕਿਹਾ ਵੀ ਮੈਂ ਇੰਡੀਆ ਜਾਣਾ। ਮੇਰੀ ਮੰਮੀ ਬਹੁਤ ਯਾਦ ਕਰਦੀ ਆ ਤੇ ਉਹ ਮੈਨੂੰ ਕਹਿੰਦਾ ਕਿੰਨੀ ਛੁੱਟੀ ਚਾਹੀਦੀ ਆ? ਮੈਂ ਕਿਹਾ ਵੀ ਦੂਰ ਆ। ਮੈਂ ਇੱਦਾਂ ਹੀ ਕਿਹਾ। ਉਹ ਕਹਿੰਦਾ 6 ਵੀਕਾਂ ਸਕੂਲ ਬੰਦ ਹੋਣੇ, ਤੈਨੂੰ 6 ਵੀਕ ਦੀ ਛੁੱਟੀ 10 ਮਹੀਨੇ ਬਾਅਦ ਸਰਵਿਸ ਬਾਅਦ 6 ਵੀਕਾਂ ਦੀ ਛੁੱਟੀ ਦੇ ਦਿੱਤੀ। ਇਹੋ ਹੀ ਨਹੀਂ ਗੱਲ। ਜਦੋਂ ਨਾ ਫਿਰ ਮੈਂ ਚਲਾ ਗਿਆ, ਮੇਰਾ ਉਹਨੇ ਨੇ ਇੰਡੀਆ ਦਾ ਐਡਰੈਸ ਲੈ ਲਿਆ ਜੀ। ਤੇ ਉੱਥੇ ਮੈਂ ਇੰਡੀਆ 'ਚ ਸੀ ਤੇ ਇੰਡੀਆ 'ਚ ਮੈਨੂੰ ਉਹਨੇ ਚਿੱਠੀ ਲਿਖ ਦਿੱਤੀ। ਕਹਿੰਦਾ ਜਦੋਂ ਤੂੰ ਮੁੜ ਕੇ ਆਉਣਾ ਨਾ, ਇੰਡੀਅਨ ਪਾਕਿਸਤਾਨੀ ਬਹੁਤ ਆਉਂਦੇ ਸੀ ਬੱਚੇ ਉਦੋਂ ਤੇ ਉਹਨਾਂ ਨੂੰ ਇੰਗਲਿਸ਼ ਘੱਟ ਆਉਂਦੀ ਸੀ। ਕਹਿੰਦਾ ਵੀ 2 ਦਿਨ ਵੀਕ 'ਚ 2-2 ਘੰਟੇ ਈਚ ਨਾਈਟ ਤੈਨੂੰ ਨਾ ਉਹ ਪੜ੍ਹਾਉਣ ਨੂੰ, ਉਹਨਾਂ ਨੂੰ ਇੰਗਲਿਸ਼ ਪੜ੍ਹਾਉਣ ਨੂੰ ਨਾ ਜੋਬ ਤੇਰੇ ਲਈ ਪੱਕੀ ਆ। 10 ਪਾਉਂਡ 1 ਘੰਟੇ ਦੇ ਮਿਲਦੇ ਹੁੰਦੇ ਸੀ। ਮੈਨੂੰ 40 ਪਾਉਂਡ ਹੋਰ ਮਿਲਣ ਲੱਗ ਪਏ। ਤੇ ਉਹਨੂੰ ਮੈਂ ਕਿਹਾ ਨਹੀਂ ਸੀ ਪਰ ਉਹਨੂੰ ਦੇਖ ਲਿਆ ਵੀ ਇਹ ਬੰਦਾ ਵਰਕ ਓਨੈਸਟਲੀ ਨਾ ਕਰਦਾ ਤੇ ਚੰਗਾ। ਤੇ ਮੈਨੂੰ ਉਹ ਲੱਗ ਪਿਆ ਤੇ ਉਹ ਪੜ੍ਹਾਉਂਦਾ ਰਿਹਾ। ਕਦੀ ਉਹ ਬੱਚੇ ਮਿਲੇ ਦੁਬਾਰਾ ਪੜ੍ਹਦੇ ਰਹੇ ਤਾਂ ਤੂੰ? ਨਹੀਂ, ਬਹੁਤ ਘੱਟ ਮਿਲੇ।